ਕੁੜੀਆਂ ਦੇ ਨਾਵਾਂ ਦਾ ਪਤਾ ਹੋਣਾ ਜਿਹੜੇ ਤੁਹਾਡੀਆਂ ਸਹੇਲੀਆਂ ਸੀ। ਉਹ ਤੇ ਖੱਤਰੀ ਸਾਡੇ ਗੁਆਂਢ ਸਨ। ਕੀ ਨਾਂ ਸੀ ਉਹਨਾਂ ਦੇ ਕੁੜੀਆਂ ਦੇ? ਕੁੜੀਆਂ ਦਾ ਨਾਂ ਇੱਕ ਜਿਹੜਾ ਵੱਡਾ ਭਰਾ ਸੀ ਉਹਦੀ ਕੁੜੀ ਸੀ ਨਾ ਪਲੇਠੀ ਦੀ, ਸ਼ਾਰਤਾ ਸੀਤਾ ਕੁਮਾਰੋ, ਤੇ ਇੱਕ ਮੁੰਡਾ ਮਗਰੋਂ ਉਹਦੇ ਘਰ ਹੋਏ ਤੇ ਮਾਂ ਉਹਦੀ ਨਾਂ ਸੀ ਵਿਦਿਆ। ਅੱਛਾ ਵਿਦਿਆ। ਹਾਂ ਮਾਂ ਨਾ ਵਿਦਿਆ ਸੀ। ਤੇ ਜਿਹੜੇ ਦੋ ਭਰਾ ਛੋਟੇ ਸਨ ਉਹਨਾਂ ਦੇ ਐਡੇ ਐਡੇ ਦੋ ਮੁੰਡੇ ਸਨ ਦੋਵਾਂ ਭਰਾਵਾਂ। ਅੱਛਾ ਤਿੰਨ ਭਰਾ ਇਕੱਠੇ ਹੀ ਰਹਿੰਦੇ, ਦੋ ਉੱਤੇ ਇੱਕ ਥੱਲੇ ਰਹਿੰਦਾ। ਜਿਹੜੀ ਸ਼ਾਰਦਾ ਸੀ ਤੁਹਾਡੀ ਸਹੇਲੀ ਸੀ? ਲੈ ਆਵਾਂਗੀ ਸਾਨੂੰ, ਲੈ ਆਵਾਂ ਤੇ ਤੁਸੀਂ ਜਾਓ। ਫਿਰ ਉਹਨਾਂ ਦੇ ਨਾਲ ਟੋਰੇ ਉਹ ਖੱਤਰੀ ਲੈ ਕੇ ਗਏ ਚੁੱਕ ਕੇ ਬਾਲਾਂ ਨੇ। ਫਰੂਕਾਬਾਦ ਕਾਬੂ ਬਣਿਆ ਸੀ ਨਾ, ਉੱਥੇ ਗਏ ਤੇ ਉਹ ਫਿਰ ਕੀਤਾ ਨਾ ਜੋ ਕਮਾਈ ਸਾਰੀ ਉਮਰ ਦੀ ਕਮਾਈ ਇੰਨੀ 2 ਟਰੰਕ ਰੱਖ ਗਏ ਸਾਡੇ ਘਰ। ਤੇ ਮੇਰਾ ਅੱਬਾ 5 ਵਕਤ ਨਮਾਜ਼ੀ ਤਹੱਜਦ ਪੜ੍ਹਦਾ, ਆਂਦਾ ਪੁੱਤਰ ਇਹ ਉਹਨਾਂ ਸਾਰੀ ਉਮਰ ਮਿਹਨਤ ਕੀਤੀ ਹੈ, 50 ਉਹਨਾਂ ਦੀ ਇਹ ਉਹਨਾਂ ਵਿਚਾਰੇ ਮਿਹਨਤ ਕਰਦੇ ਨੇ, 50 ਬਾਲ ਬੱਚੇ ਵੇਖ ਛੱਡ ਕੇ ਟੁਰ ਗਏ ਨੇ। ਮੈਂ ਪਿਓ ਕਿਵੇਂ ਲਿਜਾ ਚਾਮ ਤੇ ਮਰਾ ਸੀ ਤੇ ਖੋਹ ਲੈਂਦੇ ਨੇ, ਬੰਦਾ ਵੱਢ ਕੇ ਨਾਸੇ ਐਵੇਂ ਸੁੱਟ ਦਿੰਦੇ। ਰਾਤ ਨੂੰ ਚਰਖਾ ਕੱਤਦੇ ਸੀ, ਉਹਦੀ ਸਟੋਰੀ ਸੁਣਾਓ। ਚਰਖੇ ਲੈ ਜਾਂਦੇ ਸਾਡਾ ਕੇ ਸਾਰੀਆਂ ਬੀਬੀਆਂ ਭੈਣਾਂ ਜਿਨ੍ਹਾਂ ਘਰ ਜਾਣਾ ਨਾ ਉਹਨਾਂ ਇਹਨਾਂ ਨੇ ਦੁੱਧ ਗਰਮ ਕੀਤਾ, ਉਹਨੇ ਛੰਨੇ ਭਰ ਪਿਆਣੇ। ਆਖਣਾ ਦੁੱਧ ਪੀਵੇ, ਰੋਟੀ ਨਹੀਂ ਖਾਂਦੀਆਂ ਤੇ ਦੁੱਧ ਪੀਵੇ, ਬੜਾ ਦੁੱਧ ਪੀਂਦਾ। ਸਾਰੀ ਰਾਤ ਚਰਖੇ ਕਰ ਇਹਨਾਂ ਕੱਤਣਾ ਪਿਆ। ਉਹ ਮੇਰੀ ਮਾਂ ਮੈਨੂੰ ਲੱਭ ਲੈਂਦੀ, ਮਾਂ ਦੇ ਕੋਲ ਬਹਿ ਗਿਆ ਜਫੇ ਮਾਰ ਮਿਲੇ, ਵੇ ਪੁੱਤਰਾ ਮਾਂ ਰੋਵੇ ਘਰ ਆ ਜਾ। ਮਾਂ ਹੁਣ ਇਹਦੇ ਨਾਲ ਮੈਂ ਹਿਸਾਬ ਕਰਕੇ ਆਵਾਂਗਾ। ਅੱਛਾ ਹੁਣ ਅਸੀਂ ਬੁਲਾਏ ਕਰਨੇ ਆ ਤੇ ਫਿਰ ਇਹਦੇ ਨਾਲ ਹਿਸਾਬ ਕਰਾਂ ਦਾ ਕੋਈ ਪੈਸਾ ਤੇ ਲੈ ਲਿਆ। ਮੈਂ ਮਿਹਨਤ ਕਰ ਫਿਰ ਭਾਈ ਚਲੋ ਠੀਕ ਹੈ ਭਾਈ। ਹਾਂ ਫਿਰ ਮੇਰੀ ਮਾਂ ਨੇ ਮੇਰੇ ਵੀਰ ਨੇ ਹਿਸਾਬ ਕੀਤਾ, ਇੰਨਾ ਪੈਸਾ ਲਿਆ, ਉਹਨੇ ਹਿਸਾਬ ਕਰਕੇ ਸਮੇਲੇ ਟੁੰਡੇ ਨਾਲ ਵਾਪਸ ਆ ਗਿਆ। ਪਰਚਾ ਨਹੀਂ ਸੀ ਖਾਣ ਦੇ। ਮੇਰਾ ਅੱਬਾ ਜਿਹੜਾ ਸੀ ਆਂਦਾ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਬੱਚਿਆਂ ਵਾਲੇ ਮਿਹਨਤ ਵੇਖ ਪਿੰਡ ਛੱਡ ਕੇ ਰੋਂਦੇ ਨਿਕਲ ਗਏ ਨੇ, ਪੁੱਤਰ ਕਿਸੇ ਤਰ੍ਹਾਂ ਪਹੁੰਚਾ। ਫਿਰ ਮੇਰਾ ਵੀਰ ਲੈ ਗਿਆ, ਉੱਥੇ ਦਿੱਤੇ, ਇੰਨੇ ਖੁਸ਼ ਹੋਏ ਵੇਸਾ ਲੈ ਕੇ। ਫਿਰ ਉਹ ਨਾਲ ਹੀ ਲੈ ਗਏ ਮੇਰੇ ਵੀਰ ਨੂੰ, ਤੇ ਕਦੋਂ ਆਇਆ ਪਰਤ ਕੇ ਉੱਥੇ ਹੀ ਲੈ ਗਏ। ਕਿੰਨੇ ਸਾਲਾਂ ਬਾਅਦ ਆਇਆ ਸੀ ਭਰਾ ਵਾਪਸ ਇੰਡੀਆ ਤੋਂ? ਬਾਬਾ ਕਿੰਨੇ ਸਾਲ ਹੀ ਹੋ ਗਏ ਨੇ ਰਹਿ ਕੇ ਆਏ ਉੱਥੇ ਉਹਨਾਂ ਖੱਤਰੀਆਂ ਕੋਲ ਸਾਡੇ ਗੁਆਂਢੀ। ਆਂਦਾ ਮੈਂ ਆਖਿਆ ਜੇ ਕਿਤੇ ਪੁੱਛਣਾ ਨੇ ਕੌਣ ਹੈ, ਅਸਾਂ ਆਖਣਾ ਸਾਡਾ ਵੱਡਾ ਪੁੱਤਰ ਹੈ। ਅੱਛਾ ਉਹਨਾਂ ਆਖਿਆ ਵੀਰ ਨੇ ਕੀ ਕੀਤਾ, ਚੌਂ ਚੂ ਜਣਿਆ ਇੱਕ ਟਰੰਕ ਚੁੱਕੇ ਜਿਹੜੇ ਜੰਦਰੇ ਵੱਜੇ ਸਨ, ਉਹ ਚੁਕਾ ਕੇ ਨਾ ਰੇੜੀ ਉਹਨਾਂ ਦੀ ਬੂਹੇ ਦੇ ਅੱਗੋਂ ਤੋਂ ਖੁੱਲੀ ਥਾਂ ਲਈ ਲੈ ਆਂਦੀ, ਵਿੱਚ ਧਰਾ ਕੇ ਨਾ ਪੱਠਿਆਂ ਦੀ ਪੰਡ ਵੱਢ ਕੇ ਆਂਦੀ ਇਹ ਛਟਾਲੇ ਦੀ। ਉੱਤੇ ਰੇੜੀ ਭਰ ਲਈ ਪੱਠਿਆਂ ਦੀ, ਪੱਠੇ ਰੇੜੀ ਭਰ ਲਈ। ਤੇ ਫਿਰ ਮੇਰਾ ਵੀਰ ਲੈ ਕੇ ਗਿਆ ਤੇ ਉਹ ਆਂਦਾ 8-9 ਸਾਲ ਮਰਾਸੀ ਜਿਹੜੇ ਲੁੱਟਦੇ ਨਾ ਚਾਂਪਕਿਆਂ ਦੇ ਲੋਕਾਂ ਨੂੰ ਮਾਰ ਕੇ ਬੰਦਾ ਸੁੱਟਦੇ ਨੇ। ਆਂਦਾ ਮੇਰੇ ਵੱਲੋਂ ਨਾ ਮੈਂ ਲੰਘਿਆ ਤੇ ਵੇਖਣ, ਮੈਂ ਕਿਹਾ ਯਾਰ ਕੀ ਵੇਦੇ, ਮੈਂ ਤੇ ਪੱਠੇ ਲੈ ਕੇ ਲਗਾ ਜਾਣਾ ਛਟਾਲਾ। अस्सलामुअलैकुम जी, सत श्री अकाल, आदाब दोस्तों। सब दा पंजाब दी टीम इस टाइम शेखपुरा दे विच बैठे हैं। साडे सामने पिंड कालोकी दी मां जी ने, जिन्हां दी उस वेले उम्र 7-8 साल सी। अज इन्हां कोलों पुछांगे पिंड कालोके दे विच जिहड़े सिख हिंदू रहिंदे सी ते मां जी दीयां 3 सहेलियां जिहड़ियां बचपन च इन्हां दे नालों विछड़ गईयां सन, उन्हां दी गलबात सारी दिहाड़ी अपने बच्चों नूं सुणाउंदियां रहिंदियां। अज भी वो याद करदियां उन्हां नूं, अपणीਆਂ सहेलियां नूं। उन्हां दे बारे भी पुछांगे ते गलबात साਂਝੀ ਕਰਦੇ ਹਾਂ। वालेकुम वालेकुम सलाम। ਕੀ ਹਾਲ ਚਾਲ ਹੈ ਮਾਂ ਜੀ? ਚੰਗਾ, ਤੁਸੀਂ ਸੁਣਾਓ? ਠੀਕ ਠਾਕ। ਕੀ ਨਾਂ ਤੁਹਾਡਾ? ਨੈਤ ਬੀਬੀ। ਤੁਹਾਡੇ ਵਾਲਦ ਦਾ ਕੀ ਨਾਂ ਸੀ? ਵਾਲਦ ਅੱਬੂ ਦਾ ਨਾਂ ਕਿ ਨਾਨੇ ਦਾ ਕੀ ਨਾਂ ਸੀ? ਇਹ ਸਰਦਾਰਾ। ਸਰਦਾਰਾ? ਹਾਂ ਮੇਰੇ ਬਾਬਾ ਸਰਦਾਰ ਮੁਹੰਮਦ। ਹਾਂ ਸ਼ਰੀਫ ਦਾ ਪਿਓ। ਸਹੀ ਹੋ ਗਿਆ। ਪਿੰਡ ਕਾਲੋਕੇ ਦੇ ਹੋ ਤੁਸੀਂ? ਕਾਲੋਕੇ ਨੇ ਜੱਦੀ ਪੁੱਛਦੀ ਰਹਿਣ ਨਾਲ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹ ਅਜੰਡਾਲਾ, ਵਰਨ, ਇਹ ਹੋਰ ਗਾਜੀ ਨੇੜੇ, ਗਾਜੀ ਮਨਾਰਾ, ਆ ਚਾਂਦ ਕੇ ਨੇੜੇ। ਅੱਛਾ ਹੋਰ ਕਿਹੜਾ ਪਿੰਡ? ਵਰਨ ਨੇੜੇ, ਅੱਛਾ ਤੰਦਪੁਰਾ ਨੇੜੇ। ਸਹੀ ਹੋ ਗਿਆ। ਸਾਰੇ ਪਿੰਡ ਨਾਲ ਲੱਗਦੇ ਸਨ। ਇਹਦੀ ਤਹਿਸੀਲ ਤੇ ਜ਼ਿਲ੍ਹਾ ਗੁਜਰਾਂਵਾਲਾ ਸੀ ਉਸ ਵੇਲੇ ਕਿ ਸ਼ੇਖੂਪੁਰਾ ਸੀ? ਸ਼ੇਖਪੁਰਾ। ਅੱਛਾ ਸ਼ੇਖੂਪੁਰਾ ਸੀ। ਆ ਸ਼ੇਖਪੁਰੇ ਦਾ ਜ਼ਿਲ੍ਹਾ। ਸਹੀ ਹੋ ਗਿਆ। ਨੇੜੇ ਹੁੰਦੇ ਸਨ। ਅੱਛਾ ਮਾਂ ਜੀ,
ਤੁਹਾਡੇ ਪਿੰਡ ਦੇ ਵਿੱਚ ਸਿੱਖ ਮੁਸਲਮਾਨ ਆਬਾਦ ਹੁੰਦੇ ਸਨ, ਇਕੱਠੇ ਵੱਸਦੇ ਸੀ, ਆ ਕਿੱਦਾਂ ਦਾ ਰਹਿਣ ਸਹਿਣ ਹੁੰਦਾ ਸੀ? ਬੜਾ ਚੰਗਾ। ਉਹਨਾਂ ਦਾ ਵਿਆਹ ਹੁੰਦਾ ਸੀ ਨਾ, ਅਸੀਂ ਰੋਟੀ ਉਹਨਾਂ ਕਰੋ ਸਾਡੀ ਨਹੀਂ ਵਰਜਦੇ, ਅਸੀਂ ਨਹੀਂ ਖਾਂਦੇ ਸੀ। ਹਾਂ। ਤੇ ਜੇ ਸਾਡਾ ਹੁੰਦਾ ਸਾਡੇ ਘਰੋਂ ਨਹੀਂ ਸਨ ਖਾਂਦੇ। ਅੱਛਾ। ਇਹ ਹਿਸਾਬ ਸੀ ਸਾਡਾ। ਉਂਝ ਪਿਆਰ ਮੁਹੱਬਤ ਸੀ? ਬੜਾ ਪਿਆਰ ਮੁਹੱਬਤ। ਸੁੱਕੀ ਕੋਈ ਚੀਜ਼ ਹੋਣੀ, ਭਾਜੀ ਭੋਜੀ ਉਹਨਾਂ ਦੇ ਜਾਣੀ, ਅਸੀਂ ਉਹਨਾਂ ਕਰ ਦੇ ਜਾਣੀ। ਅੱਛਾ। ਲੋਈ ਉਹਨਾਂ ਦੀ ਹੁੰਦੀ ਸੀ ਨਾ, ਲੋਈ ਇੰਨੇ ਉਹਨਾਂ ਫੁੱਲੇ ਬਣਾਣੇ, ਉਹ ਮਰਾਸ ਨੂੰ ਟੋਕਰਾ ਚ ਕਹਿ ਟੋਪਾ ਟੋਪਾ ਮਿਣ ਕੇ ਸਾਰੇ ਦੇ ਘਰ ਉਹਨਾਂ ਦੇ ਜਾਣੇ। ਮਕਈ ਦੇ ਫੁੱਲੇ। ਅੱਛਾ। ਆ ਫਿਰ ਕੀ ਦਿਨ ਹੁੰਦਾ ਸੀ ਉਹਨਾਂ ਦਾ। ਤੇ ਉਹ ਫਿਰ ਲੋਹੜੀ। ਲੋਹੜੀ ਆ ਲੋਹੜੀ ਉਹਦੀ। ਫਿਰ ਉਹ ਨਾ ਸਿਰ ਤੇ ਚੁੱਕਿਆ ਹੋਣਾ ਤੇ ਧੀਆਂ ਨੂੰ ਵੱਖਰੇ ਦੇ ਕੇ ਜਾਣੇ। ਘਰ ਵਾਲੇ ਨੂੰ ਟੋਪਾ ਟੋਪਾ ਤੇ ਜਿਹੜੀਆਂ ਕੁੜੀਆਂ ਲੈ ਨੀ ਫੜੋ ਕੁੜੀਆਂ ਤੁਸੀਂ ਵੀ ਖਾਇਆ। ਸਾਨੂੰ ਵੱਖਰੇ ਪਾ ਕੇ ਸਾਰੀਆਂ ਨੇ, ਸਾਡਾ ਵਿਹੜਾ ਸੀ ਨਾ ਮਲਕਾਂ ਦਾ, ਤੇ ਸਾਰੇ ਵਿਹੜੇ ਚ ਉਹਨਾਂ ਦੇ ਕੇ ਫੁੱਲੇ ਐਡੀ ਡੱਲ ਲਿਆਉਣੀ ਦੇ ਵੰਡ ਕੇ ਜਾਣੇ ਉਹਨਾਂ ਫੁੱਲੇ। ਵਾਹ ਜੀ ਇਹ ਰਿਵਾਜ ਉਹਨਾਂ ਦਾ ਹੁੰਦਾ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਮਸ਼ਹੂਰ ਸਿੱਖ ਕਿਹੜੇ ਸਨ? ਉਹਨਾਂ ਦਾ ਕੋਈ ਨਾਂ ਯਾਦ ਹੋਣ ਤੁਹਾਨੂੰ? ਨਹੀਂ, ਮੈਨੂੰ ਨਾਂ ਨਹੀਂ ਮਸ਼ਹੂਰ, ਸਾਰੇ ਇੱਕੋ ਜਿਹੇ ਸਨ। ਮਸ਼ਹੂਰ ਚੱਲ ਕੋਈ ਨਹੀਂ, ਸਾਰੇ ਖਾਂਦੇ ਪੀਂਦੇ ਸਨ। ਸਾਰਾ ਪਿੰਡ ਸਿੱਖਾਂ ਦਾ ਸੀ। ਇੱਕ ਜਲਾਇਆ ਦੀ ਪੱਤੀ ਵੱਖਰੀ, ਮੋਚੀਆਂ ਦੀ ਵੱਖਰੀ, ਤੇ ਚੂੜਿਆਂ ਦੀ ਠੱਟੀ ਵੱਖਰੀ, ਤੇ ਸਾਡੀ ਮਲਕਾਂ ਦੀ ਗਲੀ ਸਾਰਿਆਂ ਦੀ ਵੱਖਰੀ ਗਲੀ ਸੀ। ਇਹ ਰਿਵਾਜ ਸੀ। ਤੋ ਸਿੱਖ ਪਰਾਂ ਆਪੋ ਆਪਣੀ ਗਲੀਆਂ ਸਨ ਉਹਨਾਂ ਦੀਆਂ ਸਾਰੀਆਂ। ਤੁਹਾਡੇ ਪਿੰਡ ਦੇ ਬਾਬਾ ਅਮੀਰ ਸਿੱਖ ਸਨ? ਬੜੇ, ਜ਼ਮੀਨਾਂ ਮਰੱਬਿਆਂ ਵਾਲੇ। ਅੱਛਾ। ਹਾਂ, ਬੜੇ। ਇੰਨਾ ਆਖਣਾ ਜੋ ਮਰਜੀ ਜੇ ਲੈ ਲੋ, ਜੋ ਜਿਹੜੀ ਚੀਜ਼ ਲਵੋ। ਦੁੱਧ ਇੰਨਾ ਉਹਨਾਂ ਕੱਲਣਾ, ਚੋ ਕੇ ਗਾਗਰਾਂ ਦੁੱਧ ਦੀਆਂ, ਜੰਝ ਨੂੰ ਦੁੱਧ ਪਿਆਣਾ। ਅੱਛਾ, ਜਦੋਂ ਤੁਹਾਡੇ ਵਿਆਹ ਹੁੰਦੇ ਸੀ, ਸ਼ਾਦੀਆਂ ਹੁੰਦੀਆਂ? ਹਾਂ, ਜੰਝ ਨੂੰ ਦੁੱਧ ਤੇ ਮੇਲ ਵੀ ਰਿੜਕਣਾ ਵੀ, ਪਰੌਣੀਆਂ ਇਹਨਾਂ ਮੱਖਣ ਕੱਢਣਾ। ਆਖਣਾ ਜੋ ਮਰਜੀ ਸਾਡੇ ਕੋਲ ਚੀਜ਼ ਲਵੋ, ਬੜਾ ਦਿੰਦੇ ਸਨ। ਅੱਛਾ। ਹਾਂ, ਬੜਾ। ਜੇ ਕੋਈ ਗਰੀਬ ਜਿਹੜਾ ਹੁੰਦਾ ਸੀ ਨਾ, ਉਹਦਾ ਆਪੇ ਹੀ ਵਿਆਹ ਕਰ ਦਿੰਦੇ ਸਨ। ਮੁਸਲਮਾਨ ਵੀ ਭਾਵੇਂ ਹੋਵੇ? ਆਹੋ, ਭਾਵੇਂ ਕੋਈ ਹੋਵੇ। ਅੱਛਾ। ਅੱਲਾ ਦਿੱਤਾ ਧੀਆਂ ਦੇ ਵਿਆਹ ਤੇ ਦੇਈਏ ਤਾਂ ਰੱਬ ਬਹੁਤਾ ਦਿੰਦਾ। ਬੜੇ ਚੰਗੇ ਸਨ। ਨਹੀਂ, ਕੋਈ ਮਸ਼ਹੂਰ ਸਿੱਖ ਦਾ ਨਾਂ ਯਾਦ ਆ? ਜਿਵੇਂ ਗੁਰਬਖਸ਼ ਸਿੰਘ ਸੀ ਤੁਹਾਡੇ ਪਿੰਡ ਦਾ, ਵਸਾਵਾ ਸਿੰਘ ਸੀ, ਮੈਨੂੰ ਨਹੀਂ, ਜਿਨ੍ਹਾਂ ਦਾ ਲਵਾਰਾਂ ਵਾਲਾ ਖੂਹ ਸੀ। ਆਹੋ, ਨਹੀਂ, ਮੈਨੂੰ ਨਹੀਂ ਪੁੱਤਰ ਪਤਾ ਨਾ, ਮੈਂ ਚੇਤਾ ਨਹੀਂ ਮੈਨੂੰ ਚੇਤਾ। ਚਲੋ, ਤੁਹਾਨੂੰ ਕੁੜੀਆਂ ਦੇ ਨਾਵਾਂ ਦਾ ਪਤਾ ਹੋਣਾ ਜਿਹੜੇ ਤੁਹਾਡੀਆਂ ਸਹੇਲੀਆਂ ਸੀ? ਉਹ ਤੇ ਖੱਤਰੀ ਸਾਡੇ ਗੁਆਂਢ ਸਨ। ਕੀ ਨਾਂ ਸੀ ਉਹਨਾਂ ਦੇ ਕੁੜੀਆਂ ਦੇ? ਕੁੜੀਆਂ ਦਾ ਨਾਂ ਇੱਕ ਜਿਹੜਾ ਵੱਡਾ ਭਰਾ ਸੀ, ਉਹਦੀ ਕੁੜੀ ਸੀ ਨਾ ਪਲੇਠੀ ਦੀ, ਸ਼ਾਰਤਾ ਸੀਤਾ ਕੁਮਾਰੋ, ਤੇ ਇੱਕ ਮੁੰਡਾ ਮਗਰੋਂ ਉਹਦੇ ਘਰ ਹੋਇਆ, ਤੇ ਮਾਂ ਨੂੰ ਇਹਦੀ ਨਾਂ ਸੀ ਵਿਦਿਆ। ਅੱਛਾ, ਵਿਦਿਆ। ਹਾਂ, ਮਾਂ ਨਾਲ ਵਿਦਿਆ ਸੀ। ਤੇ ਜਿਹੜੇ ਦੋ ਭਰਾ ਛੋਟੇ ਸਨ, ਉਹਨਾਂ ਦੇ ਐਡੇ ਦੋ ਮੁੰਡੇ ਸਨ, ਦੋਵਾਂ ਭਰਾਵਾਂ। ਅੱਛਾ। ਤਿੰਨ ਭਰਾ ਇਕੱਠੇ ਹੀ ਰਹਿੰਦੇ, ਦੋ ਉੱਤੇ ਇੱਕ ਥੱਲੇ ਰਹਿੰਦਾ। ਜਿਹੜੀ ਸ਼ਾਰਦਾ ਸੀ ਤੁਹਾਡੀ ਸਹੇਲੀ ਸੀ? ਸਹੇਲੀ। ਉਹ ਬਾਬਾ ਵੱਡੀ ਸਾਰੀ ਸੀ। ਅੱਛਾ। ਉਹ ਨਹੀਂ ਸੀ ਐਡੀ ਕੋ, ਉਹ ਬਾਬਾ ਏਡੀ ਸਾਰੀ ਸੀ। ਉਹ ਸਿਆਣੀ ਸੀ ਬਾਬਾ। ਤੁਹਾਡੇ ਤੋਂ ਵੱਡੀ ਸੀ? ਹਾਂ, ਵੱਡੀ ਸੀ ਬਾਬਾ, ਏਡੀ ਸਾਰੀ ਸੀ ਬਾਬਾ, ਵੱਡੀ। ਅੱਛਾ, ਪਿਆਰ ਮੁਹੱਬਤ ਸੀ ਤੁਹਾਡਾ? ਬੜਾ। ਸਾਡੇ ਨਾਲ ਹਰ ਵੇਲੇ ਰਹਿੰਦੀ, ਸਾਡੇ ਘਰ ਸਾਡੀ ਡੇਰਾ ਸਾਰਾ। ਅੱਛਾ। ਸਾਡੇ ਨਾਲ ਜਿੱਦਣ ਉਹ ਅਜਾੜੇ ਪੈਣੇ ਚੱਲੇ ਤੇ ਜਾ ਨਾ ਰੋਣ, ਉਹ ਜਿਹੜੇ ਉਹਨਾਂ ਦੋਵਾਂ ਦੇ ਦੋ ਮੁੰਡੇ ਉਹ ਵੀ, ਤੇ ਜਿਹੜੀਆਂ ਇਹ ਸਨ ਇਹ ਵੀ ਰੋਣ। ਅਸਾਂ ਨਹੀਂ ਜਾਣਾ, ਮੇਰੀ ਮਾਂ ਨੇ ਬੇਬੇ ਕੋਲ ਰਹਿਣਾ ਹੈ, ਅਸਾਂ ਬੇਬੇ ਕੋਲ ਰਹਿਣਾ, ਰੋਣ। ਤੇ ਬੇਬੇ ਨੇ ਆਖਿਆ, ਉਹ ਫਿਰ ਉਹਨਾਂ ਦੇ ਪਿਓ ਵੀ ਤੇ ਮਾਂ ਵੀ, ਬੇਬੇ ਫਿਰ ਜਾਂਦੇ ਨਹੀਂ, ਕੀ ਕਰੀਏ ਇਹਨਾਂ ਦਾ ਸੀ। ਫਿਰ ਮੇਰੀ ਮਾਂ ਦੀ, ਮੈਂ ਪੁੱਤਰ ਕੱਲ ਆਵਾਂ ਦੀ ਨਾ, ਤੁਹਾਨੂੰ ਲੈ ਆਵਾਂਗੀ ਸਾਰਿਆਂ ਨੂੰ। ਝੂਠ ਮਾਰਿਆ, ਜਾ ਨਹੀਂ ਨਾ, ਉਹ ਬਾਹ ਫੜਨ ਤੋਂ ਬਾਹਰ ਲੇਟ ਡਿੱਗ। ਉਹਨਾਂ ਦਾ ਦਿਲ ਨਹੀਂ ਕਰਦਾ ਸੀ ਘਰ ਛੱਡਣ ਨੂੰ। ਇੱਧਰ ਮੈਨੂੰ ਕਿੱਥੇ ਸਾਨੂੰ ਲੈ ਚੱਲੇ ਨੇ। ਤੇ ਮਾਂ ਨੇ ਆਖਿਆ, ਮੇਰੇ ਪੁੱਤਰ, ਉਹਨੇ ਚੁੱਪ ਕਰਾਇਆ, ਪਿਆਰ ਦਿੱਤਾ, ਗੱਲ ਨਾ ਲਾ। ਮਿਲੇ ਬੇਬੇ ਨੂੰ ਕੁੱਟ ਕੇ ਸਾਰੇ, ਬੇਬੇ ਤੂੰ ਕੱਲ ਫਿਰ ਆਵੇਂਗੀ? ਸ਼ਾਰਤਾ ਸਿਆਣੀ, ਬੇਬੇ ਤੂੰ ਕੱਲ ਆਵੇਂਗੀ, ਲੈ ਆਵੇਂਗੀ ਸਾਨੂੰ? ਮੈਂ ਲੈ ਆਵਾਂ ਤੇ ਤੁਸੀਂ ਜਾਓ। ਫਿਰ ਉਹਨਾਂ ਦੇ ਨਾਲ ਟੋਰੇ, ਉਹ ਖੱਤਰੀ ਲੈ ਕੇ ਗਏ, ਚੁੱਕ ਕੇ ਬਾਲਾਂ ਨੇ। ਫਰੂਕਾਬਾਦ ਕੰਮ ਬਣਿਆ ਸੀ ਨਾ, ਉੱਥੇ ਗਏ ਤੇ ਉਹ ਫਿਰ ਕੀਤਾ ਨਾ, ਜੋ ਕਮਾਈ ਸਾਰੀ ਉਮਰ ਦੀ ਕਮਾਈ ਇੰਨੀ, 2 ਟਰੰਕ ਰੱਖ ਗਏ ਸਾਡੇ ਘਰ। ਤੇ ਮੇਰਾ ਅੱਬਾ 5 ਵਕਤ ਨਮਾਜ਼ ਤਹੱਜਦ ਪੜ੍ਹਦਾ, ਆਂਦਾ ਪੁੱਤਰ ਇਹ ਉਹਨਾਂ ਸਾਰੀ ਉਮਰ ਮਿਹਨਤ ਕੀਤੀ ਹੈ, ਪਚਾ ਉਹਨਾਂ ਦੀ।
ਇਹ ਉਹਨਾਂ ਵਿਚਾਰੇ ਮਿਹਨਤ ਕਰਦੇ ਨੇ 50 ਬਾਲ ਬੱਚੇ ਵਾਲ ਵੇਖ ਛੱਡ ਕੇ ਟੁਰ ਗਏ ਨੇ। ਮੈਂ ਪਿਓ ਕਿਵੇਂ ਲਿਜਾ ਚਾਮ ਤੇ ਮਰਾਸੀ ਤੇ ਖੋਹ ਲੈਂਦੇ ਨੇ ਬੰਦਾ ਵੱਢ ਕੇ ਨਾਸੇ ਐਵੇਂ ਸੁੱਟ ਦਿੰਦੇ ਨੇ। ਅੱਛਾ। ਉਹ ਕਿਸੇ ਨੇ ਆਖਿਆ ਉਹਨਾਂ ਦੀ ਰੇਹੜੀ ਵੀ ਸੀ ਸੌਦਾ ਲਿਆਉਂਦੇ ਤੇ ਘੋੜਾ ਵੀ ਸੀ ਉਹਨਾਂ ਦਾ 3 ਮੱਝਾਂ ਸਨ ਉਹਨਾਂ ਨੇ ਅਸੀਂ ਰੋਜ਼ ਚੋ ਕੇ ਲਿਆਉਂਦੇ ਸਾਂ ਤੇ ਉਹਨਾਂ ਨੂੰ ਪਾਉਂਦੇ ਸਾਂ ਗਤਾਵਾ ਕਰ ਆਉਂਦੇ ਸਾਂ ਮੱਝਾਂ ਨੂੰ। ਅੱਛਾ ਬਤਾਵਾ ਕਰ ਹੁੰਦੇ ਸੀ। ਆਹੋ 3 ਮੱਝਾਂ ਸਾਡੇ ਸਪੁਰਦ ਕਰ ਗਏ। ਉਹਨਾਂ ਦੀ ਹਵੇਲੀ ਸੀ ਪਰ ਮਸੀਤ ਕੋਲ ਤੂੜੀ ਭਰੀ ਦਾਣਾ ਬੜਾ ਅੰਦਰ ਪਿਆ ਆ ਉੱਥੇ ਫਿਰ ਇਹਨਾਂ ਨਾ ਕਦੀ ਬਾਹਰੋਂ ਪੱਠੇ ਲਿਆ ਕੇ ਪਾ ਦੇਣੇ ਕਿੰਨੇ ਦੇ ਰਹੀਆਂ ਕਦੀ ਗਤਾਵਾ ਕਰ ਆਉਣਾ ਤੇ 3 ਮੱਝਾਂ ਚੋ ਲਿਆਉਣੀਆਂ। ਅੱਛਾ। ਜਦੋਂ ਫਿਰ ਲੋਕੀ ਬਾਹਰੋਂ ਆਏ ਨਾ ਉਹਨਾਂ ਆਖਿਆ ਆ ਮੱਝਾਂ ਮੇਰੇ ਪਿਓ ਨੇ ਆਖਿਆ ਭਾਈ ਆ ਜਿਹੜੇ ਸਾਡੇ ਸਨ ਉਹਨਾਂ ਦੀਆਂ ਲੈ ਲਓ ਤੁਸੀਂ ਮੱਝਾਂ ਵੀ ਲੈ ਲਓ ਖੁਰਲੀ ਲੈ ਲਓ ਘੋੜੀ ਵੀ ਲੈ ਲਓ ਸਭ ਕੁਝ ਲੈ ਲਓ ਤੁਸੀਂ। ਅਸੀਂ ਜਿੰਨੇ ਦਿਨ ਸਾਡੇ ਸਕੂਲ ਅਸੀਂ ਚੋਂਦੇ ਰਹੇ ਵੀ ਝੂਠ ਮਾਰ ਉਹ ਸਭ ਦੇ ਦਿੱਤੀਆਂ ਜਿਹੜੇ ਆਏ ਸਨ। ਆਏ ਬਾਹਰੋਂ ਆਏ ਮੱਝਾਂ ਵੀ ਦੇ ਦਿੱਤੀਆਂ ਖੁਰਲੀ ਪਾਈ ਤੁਹਾਡੀ ਟੋਕਾ ਲੱਗਾ ਸੀ ਵੇਲੀ 'ਚ ਉਹਨਾਂ ਦਾ ਨਹੀਂ ਨਾ ਬਣਿਆ ਹਜੇ। ਨਹੀਂ ਉਹਨਾਂ ਵੀ ਟੋਕਾ ਵੀ ਲੱਗਾ ਸੀ ਵੇਲੀ ਉਹਨਾਂ ਦੀ ਸੀ ਉਹਦੇ ਟੋਕਾ ਪਾਈ ਉੱਥੇ ਤੂੜੀ ਦਾ ਭਰਿਆ ਟੋਕਾ ਦਾਣਾ ਸਭ ਕੁਝ ਪਿਆ। ਉਹ ਆਖ ਦਿੱਤਾ ਮੇਰੇ ਅੱਬੇ ਆਖਿਆ ਤੁਸੀਂ ਪਾਈ ਲੈ ਲਓ ਸਾਨੂੰ ਆਪ ਰੱਬ ਸਾਡੇ ਪੱਠੇ ਬਾਹਰ ਬਤੇਰੇ ਸਾਡੀ ਆਪ ਜ਼ਮੀਨਾਂ ਵਾਲੇ ਅਸੀਂ ਕਿਹੜੇ ਭੁੱਖੇ ਲੱਗੇ ਆ। ਅੱਛਾ। ਉਹ ਫਿਰ ਉਹਨਾਂ ਨੇ ਲੈ ਲਿਆ ਪਾਇਆ ਲੈ ਲਿਆ। ਫਿਰ ਨਾ ਵੀਰ ਨੇ ਕੀ ਕੀਤਾ ਚੌਂ ਚੂ ਜਨਿਆ ਇੱਕ ਟਰੰਕ ਚੁੱਕਾ ਜਿਹੜੇ ਜੰਦਰੇ ਵੱਜੇ ਸਨ ਉਹ ਚੁਕਾ ਕੇ ਨਾ ਰੇੜੀ ਉਹਨਾਂ ਦੀ ਬੂਹੇ ਦੇ ਅੱਗੋਂ ਤੋਂ ਖੁੱਲੀ ਥਾਂ ਦੀ ਲੈ ਆਂਦੀ ਵਿੱਚ ਧਰਾ ਕੇ ਨਾ ਪੱਠਿਆਂ ਦੀ ਪੰਡ ਵੱਢ ਕੇ ਆਂਦੀ ਇਹ ਛਟਾਲੇ ਦੀ। ਅੱਛਾ। ਤੇ ਰੇੜੀ ਭਰ ਲਈ ਪੱਠਿਆਂ ਦੀ ਪੱਠੇ ਰੇੜੀ ਭਰ ਲਈ ਤੇ ਫਿਰ ਮੇਰਾ ਵੀਰ ਲੈ ਕੇ ਗਿਆ ਤੇ ਉਹ ਆਂਦਾ 8-9 ਸਾਲ ਮਰਾਸੀ ਜਿਹੜੇ ਲੁੱਟਦੇ ਨਾ ਚਾਂਪਕਿਆਂ ਦੇ ਲੋਕਾਂ ਨੂੰ ਮਾਰ ਕੇ ਬੰਦਾ ਸੁੱਟਦੇ ਨੇ ਆਂਦਾ ਮੇਰੇ ਵੱਲੋਂ ਨਾ ਮੈਂ ਲੰਘਿਆ ਤੇ ਵੇਖਣ। ਅੱਛਾ। ਮੈਂ ਕਿਹਾ ਯਾਰ ਕੀ ਵੇਦੇ ਮੈਂ ਤੇ ਪੱਠੇ ਲੈ ਕੇ ਲਗਾ ਜਾਣਾ ਛਟਾਲਾ। ਅੱਛਾ। ਆਂਦਾ ਉਹ ਭਾਗ ਗਿਆ ਮੇਰੇ ਪੱਠੇ ਮੇਰੇ ਕੋਲ ਮੈਂ ਤੇ ਪੱਠੇ ਤੇ ਮੇਰਾ ਯਾਰ ਹੈ ਤੇ ਉਹਨੂੰ ਮੈਂ ਦੇਣ ਚੱਲਿਆ ਮੈਂ ਉੱਥੇ ਨਹੀਂ ਚੱਲਿਆ ਮੈਂ ਇੱਥੇ ਖੜਕੇ ਦੇ ਨਾਂ ਲੈ ਲਿਆਂਦਾ ਮੈਂ ਰੇੜੀ ਲੈ ਕੇ ਨਹੀਂ ਤੇ ਉਹਨਾਂ ਖੋਹ ਲੈਣਾ ਸਾਨੂੰ ਉੱਥੇ ਭਾਈਆ ਉਹਨੇ ਖੋਹ ਲੈ ਉਹਨਾਂ ਨੂੰ ਛੱਡ ਕੇ ਆਇਆ ਉਹ ਨਾਲ ਹੀ ਲੈ ਗਏ। ਤੁਹਾਡਾ ਇਹਦਾ ਮਤਲਬ ਹੈ ਤੁਹਾਡਾ ਜਿਹੜਾ ਭਰਾ ਸੀ ਆ ਵੱਡਾ ਤੁਹਾਡੇ ਘਰ ਦੇ ਵਿੱਚ ਹਿੰਦੂ ਵੀ ਰੱਖ ਗਏ ਸੀ ਆਪਣਾ ਮਾਲ ਸਿੱਖ ਵੀ ਰੱਖ ਗਏ ਸੀ। ਨਹੀਂ ਸਿੱਖ ਨਹੀਂ ਰੱਖਿਆ ਖੱਤਰੀਆਂ ਰੱਖਿਆ। ਨਹੀਂ ਗੁਰਬਖਸ਼ ਸਿੰਘ ਦੇ ਉਹਨਾਂ ਨੇ ਵੀ ਰੱਖਿਆ ਸੀ ਨਾ ਗੁਰਬਖਸ਼ ਸਿੰਘ ਦੇ ਜਿਹੜੇ ਸਾਰੇ ਉਹ ਕੋਲ ਹੀ ਸਨ ਉਹਨਾਂ ਨੇ ਵੀ ਰੱਖਿਆ ਤੇ ਹਿੰਦੂਆਂ ਨੇ ਵੀ ਰੱਖਿਆ। ਉਹਨਾਂ ਦੀ ਅਮਾਨਤ ਬਿਲਕੁਲ ਇੱਕ ਟਕਾ ਉਹ ਮੇਰਾ 5 ਤਜੇ ਤੇ ਪੜਦਾ ਮੇਰਾ ਪਿਓ ਤੇ ਉਹਦੇ ਕਿਸੇ ਤੋਂ ਬਾਅਦ ਉਹ ਤੇ ਪੈਲੀ ਚੋਂ ਨਾ ਡੰਗਰ ਜਦੋਂ ਛੱਡਣੇ ਨਾ ਤੇ ਆਖਣਾ ਪੁੱਤਰ ਕਿਸੇ ਦੀ ਪੈਲੀ 'ਚ ਪੱਠਾ ਨਾ ਖਾਣ ਦਿਆ ਦੇ। ਹਾਂ ਉਹਦੇ ਪੱਠਾ ਨਹੀਂ ਸੀ ਖਾਣ ਦੇ ਮੇਰਾ ਅੱਬਾ ਜਿਹੜਾ ਸੀ ਆਂਦਾ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਬੱਚਿਆਂ ਵਾਲੇ ਮਿਹਨਤ ਵੇਖਾ ਪਿੰਡ ਛੱਡ ਕੇ ਰੋਂਦੇ ਨਿਕਲ ਗਏ ਨੇ ਪੁੱਤਰ ਕਿਸੇ ਤਰ੍ਹਾਂ ਪਹੁੰਚਾ। ਫਿਰ ਮੇਰਾ ਵੀਰ ਲੈ ਗਿਆ ਉੱਥੇ ਦਿੱਤੇ ਇੰਨੇ ਖੁਸ਼ ਹੋਏ ਵੇਸਾ ਲੈ ਕੇ ਫਿਰ ਉਹ ਨਾਲ ਹੀ ਲੈ ਗਏ ਮੇਰੇ ਵੀਰ ਨੂੰ ਤੇ ਕਦੋਂ ਆਇਆ ਪਰਤ ਕੇ ਉੱਥੇ ਹੀ ਲੈ ਗਏ। ਕਿੰਨੇ ਸਾਲਾਂ ਬਾਅਦ ਆਇਆ ਸੀ ਭਰਾ ਵਾਪਸ ਇੰਡੀਆ ਤੋਂ? ਬਾਬਾ ਕਿੰਨੇ ਸਾਲ ਹੀ ਹੋ ਗਏ ਨੇ ਰਹਿ ਕੇ ਆਇਆ ਉੱਥੇ ਉਹਨਾਂ ਖੱਤਰੀਆਂ ਕੋਲ ਸਾਡੇ ਗੁਆਂਢੀ ਆਂਦਾ ਮੈਂ ਆਖਿਆ ਜੇ ਕਿਤੇ ਪੁੱਛਣਾ ਨੇ ਕੌਣ ਹੈ ਅਸਾਂ ਆਖਣਾ ਸਾਡਾ ਵੱਡਾ ਪੁੱਤਰ ਹੈ। ਅੱਛਾ। ਉਹਨਾਂ ਆਖਿਆ ਸਾਡਾ ਵੱਡਾ ਪੁੱਤਰ ਹੈ। ਫਿਰ ਆਂਦਾ ਮੈਂ ਨਾ ਵਾਵਾ ਲੱਗ ਪਿਆ ਮੈਂ ਕਿਹਾ ਯਾਰ ਮੇਰੀ ਗੱਲ ਸੁਣੋ ਮੈਂ ਜੋ ਬਹਿ ਆਕ ਮੈਂ ਕੱਪੜਾ ਵੇਚਣਾ ਸਾਰੇ ਤੇ ਜਾਣੂ ਨੇ ਪਿੰਡੋਂ ਆਏ ਨੇ ਪਿੰਡ ਆਪਣੇ ਦੇ ਆਂਦਾ ਮੈਂ ਫਿਰ ਬਜਾਜੀ ਪਾ ਕੇ ਗਾਜੀ ਲੈ ਵੇਚਣਾ ਇਹਨਾਂ ਉਹਨਾਂ ਕੱਪੜਾ ਮੇਰੇ ਕੋਲ ਖਰੀਦਣਾ ਖੁਸ਼ ਹੋਣਾ ਸਾਡਾ ਪੁੱਤਰ ਲੈ ਕੇ ਆਇਆ ਉਹਨਾਂ ਆਖਣਾ ਜੱਟੀਆਂ ਸਾਰੀਆਂ ਆਂਦਾ ਮੈਂ ਇੰਨੇ ਨੋਟ ਲਿਆਉਣੇ ਕੱਪੜਾ ਮੈਂ ਵੇਚ ਕੇ ਹੋਣਾ ਕਰਨਾ ਮੈਂ ਆਖਣਾ ਲੈ ਰੋਜ਼ ਇੰਨਾ ਮੈਂ ਕੱਪੜਾ ਲੈ ਜਾਣ ਤੇ ਵੇਚ ਕੇ ਆ ਜਾ ਉਹ ਤੇ ਕਿੰਨੇ ਸਾਰੇ ਆ ਉੱਥੇ ਕਰਮਾ ਦਾ ਕਿਨੇ। ਫਿਰ ਬਾਅਦੋਂ ਕਹਿੰਦੇ ਬਾਰਡਰ ਤੇ ਵੀ ਰਹਿਣ ਲੱਗ ਪਿਆ ਸੀ। ਬਾਰਡਰ ਤੇ ਨਹੀਂ ਆਹੋ ਬਾਰਡਰ ਦੇ ਉਲੇ ਪਾਸੇ ਸਮੈਲਾ ਟੁੱਡਾ ਪਸੀਨ। ਅੱਛਾ। ਪਸੀਨੇ ਨਾਲ ਬਾਰਡਰ ਦੇ ਉਲੇ ਪਾਸੇ ਉਹ ਫਿਰ ਸਮੈਲਾ ਟੁੱਡਾ ਜਾਣੂ ਹੋ ਗਿਆ ਨਾ ਉੱਥੇ ਉਹਦੇ ਤੇ ਆਪਣਾ ਫਿਰ ਬਲੈਕ ਕਰਦੇ ਨੇ
इधर का माल उधर देना, उधर का इधर लियाना। ਅੱਛਾ ਬਲੈਕ ਕਰਨ ਲੱਗ ਪਿਆ। हाँ ब्लैक दोवें करते सन। अच्छा। उस मैला टूडा ते ओ ना इथों दी ना एक कुड़ी ब्याही सी लवारा वाले खूह दी ਅੱਛਾ उथे ते ओदा गया कुड़ी दा गया वे करे की भरा कुड़ी दा भरा गया भैन को ते मेरे वीर ने उस वेख लिया आंदा वीर तू इत्थे क्यों इहदे कोल रहना है? वो आदा मुंडा आदा यार कित्थे रहना, मैं समैले टुंडे घर हुंदा वां, ये भी बाहर होण गया मिलिया। फिर ना उन्हें बलैक करदे सन इधरों माल उधर सुटना तो उधर दा इधर लियाना माल। ਅੱਛਾ हाँ ये काम सी। फिर वो बेबे नूं आया मेरी मां नूं दसन। ਅੱਛਾ ਤੁਸੀਂ ਤੁਹਾਡੀ ਬੇਬੇ ਸਮਝਿਆ ਸੀ ਕਿ ਮਰ ਗਿਆ ਭਰਾ ਤੁਹਾਡਾ? ਹਾਂਜੀ आहो ਤੁਸੀਂ ਕਹਿੰਦੇ ਇੱਥੇ ਜਨਾਜ਼ਾ ਜੁਨਾਜ਼ਾ ਵੀ ਪੜਾਤਾ ਸੀ। नहीं नहीं अभी नहीं पढ़ाया। वो जो 10 पौधे नहीं सी उस आके दसिया ते मेरी अम्मी टुट गई भैना, वो तो कड्डी टुट गई। उन्हें पूछा था कि मां वो जरा यतीम खाना ना उथे तू बस ते उतर के ते परा तू आखी मैं ना पसीन दे पौधे जाना है। ਅੱਛਾ वो मेरी मां नूं बस वाले उथे जाता आ रहा ते कहा मां जाएगी ना सीधी ते ऐसा हथ ओदा आखी मैं समैले टुंडे घर जाना है। तो मां दी मैं पिंड च बड़ी ना ते गली सी, मैं आख्या समैला टुंडा जेड़ा ओदा घर मेरा ते मां ओदे घर जाने। आखे मां घर ओनू बाहर दी तो बेबे नूं उधर ਅੱਛਾ उधर बाहर दी तो बेबे ने बूहा खड़काया, औलाद को नहीं सही ओदी। अच्छा। आरे ओदी जनानी ना आके बूहा लाया ते डर गई। मैंने मैं कली घर घर को लुटन वाला जा की गल है? ਹਾਂ पुत्र तू डर ना, मैं शरीफ जेड़ा ना तुहाडे घर मलक ओदी मां वा। ਅੱਛਾ तुहाडे घर आउंदा मां बजाए कर दे दसन लग पई ਹਾਂ ते फिर बेबे नूं अंदर लंघा लिया। अच्छा। अंदर बह के ते फिर अपना मां मैं तेरी चाह बना, मां दी नहीं थी के अग लियांदी सकाई मां नूं चाह बना के आई। वो टाइम ते एक बुआ गली वाली ना इस तरह एक बुआ बने पैलियां सन उधर लगा जिधरों आउंदे सन लां के बड़ा गेट लाया सन। अच्छा। वो घोड़े लद्दे लियाउंदे, वो घोड़े लद के वो बरांडा अगे छते ओदे सुट्टे उन्हें। फिर आए कहंदा ओए यार मेरी ते मां आ गई है। वो मेरी मां मैनू लभ लेंदी जे जिथे मरन ओ मेरी मां मैनू लभ लेंदी जे। मां दे कोल बह गया जफे मार मिले वे पुत्रा मां रोवे घर आ जा मां हुण इहदे नाल मैं हिसाब करके आवांगा। ਅੱਛਾ ਹੁਣ ਅਸੀਂ ਬਲੈਕ ਕਰਨੇ ਆ ਤੇ ਫਿਰ ਇਹਦੇ ਨਾਲ ਹਿਸਾਬ ਕਰਾਂ ਦਾ ਕੋਈ ਪੈਸਾ ਤੇ ਲੈ ਲਿਆ ਮੈਂ ਮਿਹਨਤ ਕਰ। फिर भाई ਚਲੋ ਠੀਕ ਹੈ ਭਾਜੀ। हाँ फिर मेरी मां ने मेरे वीर ने हिसाब किया इन्ना पैसा लिया उन्हें हिसाब करके समैले टुंडे नाल वापस आ गया। हाँ वापस आ गया फिर घर आ गया। ते एक कर की ऐडा रांदो तू सारा पिंड वेखण आवे लाया हुंदा सा तू फोटो खरी की चीज सी ਉਹ ਪਿੰਡ ਸਾਰੇ ਸਾਡੇ ਘਰ ਵੇਖਣ ਆਣ। ਅੱਛਾ ਆ ਲਾਇਆ ਮੰਜੀਆਂ ਲਾ ਦੇਣੀਆਂ ਸਾਰੇ ਪਿੰਡ ਨੇ ਬੰਦਿਆਂ ਨੇ ਵੇਖਣ ਆਉਣਾ ਸਾਡੇ ਘਰ ਬੜੀ ਰੌਣਕ ਲੱਗੀ। ਬੋਲਦਾ ਕਿੱਥੋਂ ਬੋਲ ਰੱਖਿਆ। ਅੱਛਾ ਮਾਂ ਜੀ ਹਾਂਜੀ ਅਸੀਂ ਕਹਾਣੀ ਨਾ ਖਤਮ ਕਰਦੇ ਤੁਹਾਡੀ। ਅੱਛਾ ਇਹ ਦੱਸੋ ਸਹੇਲੀਆਂ ਨੂੰ ਮਿਲਣ ਨੂੰ ਦਿਲ ਕਰਦਾ ਜਿਹੜੇ ਟੁੱਟ ਗਈਆਂ ਸੀ? ਆਹੋ ਕੁੜੀਆਂ ਕੁਆਰੀਆਂ ਹਾਲੀ ਸੀ ਏਡੀਆਂ ਉਹਨਾਂ ਦਾ ਨਾਂ ਦੱਸੋ ਦੁਬਾਰਾ। ਉਹ ਇੱਕ ਨਾ ਸ਼ਾਰਦਾ ਇੱਕ ਨਾ ਸੀਤਾ ਤੇ ਇੱਕ ਨਾ ਕਮਾਰੋ ਤੇ ਮਾਂ ਨੂੰ ਇਹਦੇ ਨਾਲ ਵਿਦਿਆ ਸੀ। ਵਿਦਿਆ ਵਿਦਿਆ ਚਲੋ ਜੀ ਕੋਸ਼ਿਸ਼ ਕਰਾਂਗੇ ਉਹਨਾਂ ਤਿੰਨਾਂ ਵਿੱਚੋਂ ਕੋਈ ਵੀ ਜਿਉਂਦੀ ਹੋਵੇ ਕੋਈ ਜਿਉਂਦੀ ਹੋਵੇ ਮੈਨੂੰ ਤੇ ਤੁਹਾਡੇ ਨਾਲ ਮਿਲ ਲਵੇ ਸਾਡੇ ਨਾਲ। ਬੜਾ ਦਿਲ ਕਰਦਾ ਮਿਲਣ ਨੂੰ। ਔਰ ਰਲ ਕੇ ਖੇਡਦੀਆਂ ਸਾਰਾ ਰਲ ਕੇ ਰਹਿੰਦੀਆਂ ਸਕਣ। ਓਏ ਹੋਏ ਹੋਏ ਰੋਣ ਲੱਗ ਪੈਂਦੇ ਤੇਰੇ ਇੰਨੀਆਂ ਯਾਦ ਆਉਂਦੀਆਂ ਬੜੀਆਂ। ਇੱਕ ਕੋਲ ਆਪਦੀ ਸੀ ਜਠੋਲ ਉਹਦਾ ਨਾਮ ਹੁੰਦਾ ਜੱਟੀ ਹੁੰਦੀ ਸੀ। ਹਾਂ ਜਠੋਲ ਵੀ ਸਾਡੇ ਘਰ ਬੜਾ ਆਉਂਦੀ ਜਾਂਦੀ ਹੁੰਦੀ ਸੀ ਬੜਾ ਆਉਂਦੀਆਂ ਬੜੇ ਚੰਗੇ ਸਨ ਬੜੀਆਂ ਉਦੋਂ ਬਚਪਨ 'ਚ ਖੇਡਾਂ ਕਿਹੜੀਆਂ ਖੇਡਦੇ ਸੀ? ਉਹ ਖੇਡਣਾ ਕਟਾ ਮਿੱਟੀ ਖੇਡਣੀ ਅੱਛਾ ਲੁਕਣ ਮਿੱਟੀ ਲੁਕ ਟੇਨਾ ਖੇਡਣੀਆਂ ਇਹਨਾਂ ਟੇਨਾ ਹੋਣੀਆਂ ਤੇ ਇੱਥੇ ਬਹਿ ਕੇ ਤੇ ਅੰਜਾਂ ਜੀ ਖੇਡਣੀਆਂ। ਉਹ ਸਾਰਾ ਮੇਲਾ ਲੱਗਾ ਹੁਣ ਸਾਡੇ ਘਰ ਸਾਰੀਆਂ ਆ ਜਾਣੀ ਤੇ ਖੇਡ। ਵੱਡੀਆਂ ਬੀਬੀਆਂ ਚਰਖੇ ਕੱਤਦੀਆਂ ਸੀ। ਹਾਂ ਚਰਖੇ ਬੜਾ
ਅੱਛਾ ਮਾਂ ਮੇਰੀ ਸਾਰੇ ਪੋਰੇ ਡੰਦੀਆਂ ਸਨ ਤੇ ਬੜਾ ਕੱਤਦੀਆਂ ਸਨ, ਰਾਤ ਸਾਰੀ ਕੱਤਣਾ ਚਰਖਾ, ਅੱਛਾ ਸਾਰੀ ਰਾਤ ਬੜਾ ਕੱਤਦੀਆਂ ਸਨ, ਕੱਤ ਚਰਖਾ ਕੱਤਦੇ ਰਹੇ ਤੁਸੀਂ ਵੀ? ਹਾਂ ਬੜਾ ਕੱਤਿਆ ਓਏ ਹੋਏ। ਚਰਖੇ ਚੁੱਕ ਉਹ ਸਟੋਰੀ ਸੁਣਾਈ ਰਾਤ ਦੇ ਚਰਖਾ ਚਰਖਾ ਵੀ ਬੜਾ ਕੱਤਦੀਆਂ ਸਨ। ਜਿਹੜੇ ਤੁਸੀਂ ਰਾਤ ਨੂੰ ਚਰਖਾ ਕੱਤਦੇ ਸੀ ਉਹਦੀ ਸਟੋਰੀ ਸੁਣਾਓ। ਚਰਖਾ ਚਰਖੇ ਲੈ ਜਾਂਦੀਆਂ ਸਨ ਢਾਹ ਕੇ ਸਾਰੀਆਂ ਬੀਬੀਆਂ ਭੈਣਾਂ ਜਿਨ੍ਹਾਂ ਘਰ ਜਾਣਾ ਨਾ ਹਾਂ। ਉਹਨਾਂ ਇਹਨਾਂ ਨੇ ਦੁੱਧ ਗਰਮ ਕੀਤਾ, ਉਹਨੇ ਛੰਨੇ ਭਰ ਪਿਆਣੇ, ਓਏ ਹੋਏ। ਆਖਣਾ ਦੁੱਧ ਪੀਵੇ, ਰੋਟੀ ਨਹੀਂ ਖਾਂਦੀਆਂ ਤੇ ਦੁੱਧ ਪੀਵੇ, ਬੜਾ ਦੁੱਧ ਪੀਣਾ ਸਾਰੀ ਰਾਤ ਚਰਖੇ ਕਰ ਇਹਨਾਂ ਨੇ ਕੱਤਣਾ ਕਰਨਾ, ਬੜੇ ਚਰਖੇ ਕਰ। ਅੱਛਾ ਇੱਕ ਦੂਜੇ ਦੇ ਘਰਾਂ 'ਚ ਜਾਂਦੀਆਂ ਸੀ? ਹਾਂ ਹੋਰ ਘਰਾਂ ਜਾਂਦੀਆਂ ਸਨ ਤੇ ਚਰਖੇ ਲੈ ਜਾਣੇ ਸਾਰੀਆਂ ਦੇ ਹਾਂ। ਤੇ ਪੂਰਾ ਸਾਰੀ ਰਾਤ ਕੱਤਦੀਆਂ ਰਹਿਣਾ ਕਰਨਾ। ਜਿਹਦੇ ਘਰ ਜਾਂਦੀਆਂ ਸੀ ਉਹਦਾ ਕਰਦੀਆਂ ਸੀ ਕਿ ਆਪਣਾ ਕਰਦੀਆਂ ਸੀ? ਆਪਣਾ। ਅੱਛਾ ਆਪਣਾ ਵੀ? ਆਪਣਾ ਕੱਤਦੀਆਂ ਸਨ। ਉੱਥੇ ਹੀ ਬੈਠੇ ਰਹਿਣਾ? ਤੇ ਸਾਡੇ ਘਰ ਵੀ ਉਹਨਾਂ ਦੇ ਅਸੀਂ ਚਰਖੇ ਲੈ ਆਉਂਦੀਆਂ, ਸਾਡੇ ਘਰ ਵੀ ਕੱਤਦੀਆਂ ਸਨ। ਅੱਛਾ ਬਾਤਾਂ ਵੀ ਪਾਉਂਦੀਆਂ ਸੀ? ਬੜੀਆਂ ਕੋਈ ਸੁਣਾਉਂਦੀਆਂ ਰਾਤ। ਨਹੀਂ ਤੁਹਾਨੂੰ ਕੋਈ ਬਾਤ ਆਉਂਦੀ? ਬਾਤ ਜਿਹੜੇ ਪਾਉਂਦੇ ਹੁੰਦੇ ਸੀ? ਇਹ ਕੋਈ ਨਹੀਂ ਅੱਛਾ ਭੁੱਲ ਗਈਆਂ। ਨਹੀਂ ਤਾਂ ਮਾਈਆਂ ਨੂੰ ਪੁਰਾਣੇ ਬਾਤਾਂ ਹੁੰਦੀਆਂ ਸੀ। ਬੜੀਆਂ ਪਾਉਂਦੀਆਂ, ਗਾਉਂ ਰਾਤ ਨੂੰ ਬੜੇ ਘੁੰਮਦੀਆਂ ਸਨ। ਅੱਛਾ ਵਾਹ ਜੀ ਵਾਹ। ਗੀਤ ਗਾਉਂਦੀਆਂ ਸਨ ਰਾਤ ਨੂੰ। ਵੇਖ ਲਓ ਉਦੋਂ ਬੰਦੇ ਹੁੰਦੇ ਸੀ ਹਵੇਲੀਆਂ 'ਚ, ਬੜੇ ਔਰਤਾਂ ਹੁੰਦੀਆਂ ਸੀ ਘਰਾਂ 'ਚ। ਘਰਾਂ 'ਚ ਉਦੋਂ ਬੰਦਾ ਵੜਦਾ ਨਹੀਂ ਸੀ ਗਿਆ ਘਰ, ਮੈਂ ਤਾਂ ਸਿੱਖਾਂ ਨਹੀਂ ਕੁੜੀਆਂ ਆ ਕੇ ਚਰਖੇ ਤੇ ਡਾਲ ਬੀਬੀਆਂ ਵੀ ਦਲੇਰ ਹੁੰਦੀਆਂ ਸੀ। ਇਹਨੇ ਨਾ ਕੱਤਣਾ ਇਹਨਾਂ ਮੇਰੀ ਦਾਦੀ ਸੀ ਜੰਜਾਂ ਡੱਕਦੇ ਦੀ, ਇੱਕ ਵਾਰ ਜੰਜ ਕਹਿੰਦੀ ਜਾਏ ਕਿ ਸਾਨੂੰ ਉਹਨਾਂ ਨੇ ਭੁੱਖਿਆ ਹੋਇਆ ਨਾ ਇੱਥੇ ਹੀ ਬਹਿ ਜਾਓ। ਓਏ ਹੋਏ। ਜੰਜ ਪੂਰੀ ਡੱਕ ਦਿੱਤੀ, ਉਸੇ ਟਾਈਮ ਲਿਆਣਾ ਤੇ ਲਿਆ ਕੇ ਪੁੱਛ ਮੇਰੀ ਗੁੱਪੀ ਨੂੰ ਨਾਈ ਨੂੰ ਲਿਆ ਕੇ ਉਸੇ ਟਾਈਮ ਦੁਕਾਨਾਂ ਚ ਅੱਛਾ ਰੋਟੀ ਖਵਾ ਦਿੰਦੇ? ਹੋਰ ਰੋਟੀ ਖਵਾ ਦੇਣੀ ਨਾ ਵਾਹ ਜੀ ਰੋਟੀ ਖਵਾ ਦੇ ਦੀ। ਇਹਦੇ ਪਿੰਡੋਂ ਰਾਹ ਜਾਂਦਾ ਜਾਂਦੇ ਨਹੀਂ ਗੱਲ ਕਰਨੀ, ਕਹਿਣਾ ਇੱਥੇ ਹੀ ਬਹਿ ਜਾਓ ਮੰਜੀ। ਇੱਧਰ ਆ ਜਾਓ ਸਾਡੇ ਘਰੋਂ ਖਾਓ ਰੋਟੀ ਪਾਣੀ। ਬੜੀ ਦਲੇਰ ਸੀ। ਅੱਲਾ ਬੜੀ ਮੈਂ ਕਿਹਾ ਬੜਾ ਚਾਚਾ ਖਵਾਉਂਦੀ ਸਾਡਾ ਕਹਿੰਦਾ ਇੱਕ ਵਾਰ 4 ਕਿੱਲੇ ਕਮਾਲ ਗੋਡਣ ਵਾਲਾ ਇਹ ਵੀ ਮਾਂ ਗਿਆ, ਮਾਂ 4 ਕਿੱਲੇ ਕਮਾਲ ਗੋਡਣ ਵਾਲਾ। ਉਹਨੇ ਕਿਹਾ ਇਹ ਕਿਹੜੀ ਗੱਲ ਹੈ, ਤੇ ਗੱਲ ਹੀ ਕੋਈ ਨਹੀਂ ਹੈਗੀ ਹੈ। ਉਹ ਮੈਂ ਹੁਣੇ ਗਈ ਸਾਈਆਂ ਟੱਟੀ 'ਚ, ਉਹ ਸਾਰੇ ਗਈ ਸਾਈਆਂ ਨੂੰ ਕਿਹਾ, ਉਹਨਾਂ ਕਿਹਾ ਆ ਭੈਣ ਕਿੱਧਰ ਆਈ ਹੈ, ਭੈਣ ਦੱਸ ਤੂੰ ਕਾਈ ਕਿੱਧਰ ਹੈ। ਉਹਨੇ ਕਿਹਾ ਵੀ ਮੈਂ ਆਈ ਆ, ਮੇਰਾ 4 ਕਿੱਲੇ। ਉਹਨੇ ਕਿਹਾ ਭੈਣ ਤੂੰ ਜਾ ਪਿਛਾ ਪਰਤ ਜਾ ਆਪਣੇ ਪੁੱਤਰਾਂ ਨੂੰ ਕਿਹਾ ਸਵੇਰੇ ਨਾ ਵੇਖ ਠੱਠੀ ਦਾ ਹਿਸਾਬ ਲਾ ਕਿੰਨੇ ਸਹੀ ਨੇ, ਤੇ ਉਹਨੀਆਂ ਕਈਆਂ ਦਾ ਇੰਤਜ਼ਾਮ ਕਰ ਲੈਣ। ਸਾਰੇ ਆ ਕੇ ਕਮਾਲ ਕਹਿੰਦਾ ਉੱਥੇ ਲੀਲਾ ਬੜੇ ਚੰਗੇ ਉਹ ਮੁੜ ਕੇ ਕਹਿਣ ਪਿੰਡਾਂ ਨੂੰ ਵੇਖਣ। ਉਹ ਅਸੀਂ ਕਿਹਾ ਪਿੰਡਾਂ ਨੂੰ ਕਿਵੇਂ ਦੇ ਸਾਈਆਂ ਨੂੰ ਕਿਹਾ, ਚਾਚੇ ਮੇਰੇ ਕਹਿਣ ਉਹ ਤੁਹਾਨੂੰ ਨਹੀਂ ਪਤਾ ਸਾਡੀ ਭੈਣ ਨਹੀਂ ਹਿੱਲ ਜਾਂਦੀ, ਜੇ ਵੇਖਿਆ ਤੇ ਉਹ ਕੁੜੀਆਂ ਦੀਆਂ ਦੇਗਾਂ ਚੁੱਕੀਆਂ ਉੱਤੇ ਲੰਗਰ ਪਕਾ ਕੇ ਲਈ ਆਵੇ। ਬੜਾ ਕੰਮ ਸਹੀ ਕਰਦੇ ਸਾਡੀ ਸਾਡਾ। ਵਾਹ ਜੀ ਬੜਾ ਖੁਸ਼ ਉਦੋਂ ਵੇਖੋ ਜੀ ਇਤਫਾਕ 'ਚ ਬਰਕਤ ਸੀ। ਬੜਾ ਮੈਂ ਚਾਚੇ ਤੈਨੂੰ ਕਿਹਾ ਸੁਣਾਓ, ਉਹਨਾਂ 4 ਕਿੱਲੇ ਕਮਾਲ ਜੋੜ ਕੇ ਸਾਡੀ ਬਾਹਰ ਬੈਠੇ, ਉਹਨੇ ਕਿਹਾ ਭੈਣ ਵੀ ਸਾਡੀ ਹੈਗੀ ਤੇ 4 ਕਿੱਲੇ ਕਮਾਲ। ਵਾਹ ਜੀ ਕੁੜਿਆ ਪਿਆ ਵੇਖ ਲਓ ਹੁਣ ਬੰਦੇ ਹਿੰਮਤ ਹੀ ਨਹੀਂ ਹੈ। ਆ ਮਕਈ ਇੰਨੀ ਹੋਣੀ ਨਾ, ਵੇ ਮਾਦੀ ਵੇ ਖੁਸ਼ੀ ਵੇ ਤਾਜੀ ਵੇ ਮੇਰੀ ਮਕਈ ਕੁੱਟ ਜਾਓ। ਲੈ ਤੂੰ ਭੈਣ ਮਕਈ ਛਿੱਲੀ ਉਹਨਾਂ ਰਾਹ ਨੂੰ ਡੰਡੇ ਲੈ ਕੇ ਸਾਡੀ ਮਕਈ ਕੁੱਟ ਕੇ ਧਰ ਦੇਣੀ ਮਾੜੇ। ਲੈ ਭੈਣ ਤੁੱਕੇ ਵਿੱਚ ਚੁਗ ਲਈ, ਰੋਟੀ ਪਕਾਣੀ ਖਵਾਣੀ। ਪਹਿਲਾਂ ਵੇ ਦੁੱਧ ਦੇ ਛੰਨੇ, ਦੁੱਧ ਪੀਵੋ ਵੇ, ਦੁੱਧ ਪੀਵੋ, ਰੋਟੀ ਖਾ ਕੇ ਉਹਨਾਂ ਮਾਂ ਨਾਲ ਰਾਤੋਂ ਰਾਤ ਮਕਈ ਸਾਡੀ ਕੁੱਟ ਕੇ ਢਿੱਗ ਲਾ ਜਾਣਾ। ਵੇਖ ਲਓ ਉਦੋਂ ਕੋਈ ਪੈਸੇ ਦਾ ਲਾਲਚ ਨਹੀਂ ਸੀ। ਹਾਂ ਕੋਈ ਨਾ ਉਹਨੀ ਕੰਮ। ਉਦੋਂ ਪਿਆਰ ਸੀ ਇਹਨਾਂ ਲੋਕਾਂ ਨਾਲ। ਹਾਲਾਂਕਿ ਉਹ ਪਿੰਡ ਦੀ ਜਿਹੜੀ ਧੀ ਭੈਣ ਸੀ ਉਹਨੂੰ ਧੀ ਭੈਣ ਸਮਝਦੇ ਸੀ, ਨਾਲ ਦੇ ਪਿੰਡਾਂ ਦੇ ਵੀ ਉਹਨਾਂ ਨੂੰ ਆਪਣੀ ਧੀ ਭੈਣ ਸਮਝਦੇ ਹੁੰਦੇ ਸੀ। ਤੇ ਕੱਚੇ ਕੋਠੇ ਸਨ, ਮਕਾਨ ਪੱਕੇ ਤੇ ਹੁਣ ਬਣਾਏ ਨੇ ਕਿਤੇ ਨਹੀਂ। ਆ ਕੇ ਮੇਰੇ ਕੋਠੇ ਲਿੰਬਿਆ ਜੇ, ਉਹਨਾਂ ਲਿੰਬ ਡੂੰਬ ਕੇ ਪਰੋਲੇ ਫੇਰ ਕੇ ਟੁੱਟ ਜਾਣਾ, ਸਾਰੀਆਂ ਠੱਠੀ ਦੀਆਂ ਆ ਜਾਣਾ। ਬੜਾ ਚੰਗਾ, ਬੜਾ ਚੰਗਾ। ਪੈਦਲ ਕੋਈ ਜਾਂਦੀ ਪਈ ਹੈ ਘੋੜੀ ਦਿਓ ਜੀ ਜੀ। ਭੁੱਖੇ ਇਲਾਕਿਆਂ ਆ ਗਏ ਲੋਕ ਅਜੀ ਤੇ ਇਹਨਾਂ ਖਵਾਉਂਦੇ ਸਭ ਪਕਾ ਕੇ ਉਹਨਾਂ ਨੂੰ ਖਵਾਣਾ, ਸੋਹਣੀ ਰੋਟੀ ਹਲਵੇ ਬਣਾ ਕੇ ਖਵਾਣੇ। ਬੜਾ ਠੀਕ ਹੈ ਮਾਂ ਜੀ, ਬੜਾ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਬਾਤ ਕੀਤੀ। ਅੱਲਾ ਪੁੱਤਰ ਅੱਲਾ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ, ਬਸ ਸਾਡੀ ਦੁਆ ਹੈ। ਅੱਲਾ ਤੁਹਾਨੂੰ ਵੀ ਤੰਦਰੁਸਤੀ ਪੁੱਤਰ ਰਿਜ਼ਕ ਦੇਵੇ, ਤੰਦਰੁਸਤੀ ਮੇਰੀ ਦੁਆ ਜੀ, ਅੱਲਾ ਤੁਹਾਨੂੰ ਸਿਹਤ ਦੇਵੇ। ਬਹੁਤ ਸ਼ੁਕਰੀਆ ਜੀ। ਤੁਹਾਡੇ ਬੱਚਿਆਂ ਨੂੰ ਵੀ ਤੰਦਰੁਸਤੀ ਦੇਵੇ, ਅੱਲਾ ਤੁਹਾਨੂੰ ਵੀ।